ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੁਛ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਆਪਣੇ ਗਵਾਂਢੀ ਮੁਲਕ ਤੋਂ ਇੱਕ ਖਬਰ ਜਿਹੜੀ ਆ ਉਹ ਆ ਰਹੀ ਆ। ਕੈਨੇਡਾ ਤੋਂ ਇੱਕ ਵਾਰੀ ਫਿਰ ਜਿਹੜਾ ਡਰੱਗ ਦਾ ਮਾਮਲਾ ਜਿਹੜਾ ਹਰਜੋਤ ਸਿੰਘ ਜੀ ਸਾਹਮਣੇ ਆਇਆ ਹੈ, ਤੇ ਅਫਸੋਸ ਦੇ ਨਾਲ ਇਹ ਫਿਰ ਕਹਿਣਾ ਪੈ ਰਿਹਾ ਵੀ ਇੱਕ ਵਾਰੀ ਫਿਰ ਇਸ ਦੇ ਵਿੱਚ ਪੰਜਾਬੀ ਇੱਕ ਸ਼ਾਮਲ ਸੀਗਾ। ਕੈਨੇਡੀਅਨ ਟਰੱਕ ਡਰਾਈਵਰ ਦੱਸਿਆ ਜਾ ਰਿਹਾ ਸੂਤਰਾਂ ਦੇ ਮੁਤਾਬਕ, ਕਈ ਨਿਊਜ਼ ਰਿਪੋਰਟਸ ਦੇ ਮੁਤਾਬਕ, ਨਰਵੀਰ ਸੂਰੀ 38 ਸਾਲ ਜਿਸ ਦੀ ਉਮਰ ਹੈਗੀ, ਉਸ ਤੇ ਟਰੱਕ ਟ੍ਰੇਲਰ ਚੋਂ 290 ਪਾਉਂਡ ਜਿਹੜੀ ਸ਼ੱਕੀ ਜਿਹੜੀ ਕੋਕੇਨ ਆ ਉਹ ਬਰਾਮਦ ਹੋਈ ਆ। ਜਿਹੜਾ ਸੂਰੀ ਆ ਇਹ ਕੈਨੇਡਾ ਦੇ ਐਡਮਿੰਟਨ ਦੇ ਨਾਲ ਸੰਬੰਧਿਤ ਹੈਗਾ ਆ, ਤੇ ਕੋਕੇਨ ਦੇ ਬਾਜ਼ਾਰ ਦੇ ਵਿੱਚ ਇਸ ਦੀ ਕੁੱਲ ਲਾਗਤ, ਇਸ ਦੀ ਕੀਮਤ ਮੁੱਲ $5 ਮਿਲੀਅਨ ਜਿਹੜੀ ਉਹ ਦੱਸੀ ਜਾ ਰਹੀ ਆ। ਨਾਰਥ ਡਕੋਟਾ ਦੇ ਕੈਰਿੰਗਟਨ ਇਲਾਕੇ ਦੇ ਵਿੱਚ ਪੁਲਿਸ ਨੇ ਤੇ ਹਾਈਵੇ ਪੈਟਰੋਲ, ਜਿਹੜੀ ਉੱਥੋਂ ਦੇ ਕਾਉਂਟੀ ਟਾਸਕ ਫੋਰਸ ਤੇ ਫੈਡਰਲ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਮਿਲ ਕੇ ਇਸ ਆਪਰੇਸ਼ਨ ਦੇ ਵਿੱਚ ਇਸ ਨੂੰ ਜਿਹੜਾ ਉਹ ਫੜਿਆ ਸੀਗਾ। ਤਸਵੀਰਾਂ ਜਿਹੜੀਆਂ ਆ ਉਹ ਇਸ ਟਾਈਮ ਉਹ ਸਾਹਮਣੇ ਹੈਗੀਆਂ ਨੇ ਵੀ ਇਹ ਜਿਹੜੀ 290 ਪਾਉਂਡ ਜਿਹੜੀ ਕੋਕੇਨ ਆ ਉਹ ਉੱਥੇ ਲੈ ਕੇ ਜਾ ਰਿਹਾ ਸੀਗਾ। ਸੋ ਬਹੁਤ ਹੀ ਮਾੜੀ ਖਬਰ ਆ। ਆਪਾਂ ਦੇਖਦੇ ਹਾਂ ਵੀ ਹਰ ਮਹੀਨੇ ਕੋਈ ਨਾ ਕੋਈ ਆਪਣਾ ਪੰਜਾਬੀ ਟਰੱਕਰ ਜਿਹੜਾ ਇਦਾਂ ਦੇ ਚੱਕਰ 'ਚ ਫਸਿਆ ਫੜਿਆ ਜਾਂਦਾ ਆ। ਸੋ ਸ਼ਕਲੋਂ ਵੀ ਐਨ ਸਿੱਖ ਲੱਗਦਾ ਆ। ਸੋ ਪੂਰੀ ਕੌਮ ਦੀ ਜਿਹੜੀ ਬਦਨਾਮੀ ਹੁੰਦੀ ਆ, ਪਤਾ ਨਹੀਂ ਹੁਣ ਲੋਕਾਂ ਨੇ ਰੋਟੀ ਖਾਣੀ ਆ ਜਾਂ ਪੈਸੇ ਚੱਬਣੇ ਆ, ਇਹ ਤਾਂ ਹੁਣ ਉਹਨਾਂ ਤੇ ਡਿਪੈਂਡ ਕਰਦਾ। ਪਰ ਜਦੋਂ ਤੁਸੀਂ ਇੱਕ ਦਸਤਾਰ ਸਜਾ ਕੇ, ਵੈਸੇ ਤਾਂ ਕਿਸੇ ਨੂੰ ਵੀ ਗਲਤ ਕੰਮ ਨਹੀਂ ਕਰਨਾ ਚਾਹੀਦਾ, ਤੇ ਜਦੋਂ ਦਸਤਾਰ ਸਜਾ ਕੇ ਇਦਾਂ ਦਾ ਕੰਮ ਕਰਦੇ ਆ ਤਾਂ ਤੁਸੀਂ ਪੂਰੀ ਕੌਮ ਨੂੰ ਜਿਹੜਾ ਬਦਨਾਮ ਕਰਦੇ ਹੈਗੇ ਆ ਜੀ। ਸੋ ਬਿਲਕੁਲ, ਸੋ ਜਿਹੜੇ ਇਦਾਂ ਦੇ ਲੋਕ ਹੈਗੇ ਉਹਨਾਂ ਨੂੰ ਐਕਸਪੋਜ਼ ਜ਼ਰੂਰ ਕਰਨਾ ਚਾਹੀਦਾ ਹੈਗਾ ਜੀ। ਸੋ ਕਈ ਵਾਰੀ ਆਪਾਂ ਨੂੰ ਸੁਣਨ ਨੂੰ ਮਿਲ ਜਾਂਦਾ, ਯਾਰ ਤੁਸੀਂ ਕਾਤੇ ਜਿਹੜਾ ਦੱਸਦੇ ਆ ਜਾਂ ਉਹ ਇਹ ਤੁਹਾਨੂੰ ਨਹੀਂ ਦੱਸਣਾ ਚਾਹੀਦਾ। ਨਹੀਂ, ਇਦਾਂ ਨਹੀਂ। ਆਈ ਥਿੰਕ ਉਹ ਉਸ ਦੇ ਵਿੱਚ ਮਾੜੀ ਗੱਲ ਹੋਊਗੀ। ਘੱਟੇ ਨੂੰ ਆਪਾਂ ਕਹਿ ਲਓ ਵੀ ਕਾਰਪਟ ਦੇ ਪਿੱਛੇ ਲਕਾਈ ਜਾਵਾਂਗੇ, ਪਰਦੇ ਪਿੱਛੇ ਕਰੀ ਜਾਵਾਂਗੇ, ਗੰਦਗੀ ਸਾਫ਼ ਨਹੀਂ ਹੁੰਦੀ, ਉਹ ਉੱਥੇ ਹੀ ਰਹਿੰਦੀ ਹੈ। ਕਿਸੇ ਨਾ ਕਿਸੇ ਦਿਨ ਕੋਈ ਹਵਾ ਦਾ ਬੁੱਲਾ ਆਊਗਾ ਤੇ ਘੱਟਾ ਜਿਹੜਾ ਉਹ ਖਿਲਰ ਜਾਂਦਾ ਆ। ਸੋ ਇਦਾਂ ਨਹੀਂ ਕਰਨਾ ਚਾਹੀਦਾ, ਇਹ ਦੱਸਣਾ ਪੈਂਦਾ ਆ, ਦੱਸਣਾ ਚਾਹੀਦਾ ਆ, ਤਾਂ ਹੀ ਹਰਜੋਤ ਸਿੰਘ ਜੀ ਸ਼ਾਇਦ ਲੋਕਾਂ ਨੂੰ ਜਿਹੜਾ ਉਹ ਕੁਛ ਪਤਾ ਲੱਗੇ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਆ ਵੀ ਇਹ ਇਦਾਂ ਦੇ ਇਦਾਂ ਹੀ ਜਿਹੜੇ ਆ ਉਹ ਚੱਲੀ ਜਾ ਰਹੇ ਆ। ਕੋਈ ਲੋਕਾਂ ਨੂੰ ਰੋਕ ਟੋਕ ਨਹੀਂ, ਕੋਈ ਇਸ ਹਿਸਾਬ ਦੇ ਨਾਲ ਫੜੇ ਜਾ ਰਹੇ ਆ। ਪਤਾ ਨਹੀਂ ਕੁਇਕ ਰਿਚ ਸਕੀਮ ਦੇ ਵਿੱਚ ਕਿੱਥੇ ਡਾਲਰ ਜਿਹੜੇ ਇਹਨਾਂ ਨੇ ਲੈ ਜਾਣੇ ਆ, ਕੀ ਇਹਨਾਂ ਨੇ ਖਾਣਾ ਪੀਣਾ ਵੀ ਹੁਣ ਡਾਲਰਾਂ ਹੀ ਆ, ਕਿਤੇ ਉਹਦਾ ਹੱਥ ਸੇਕਣੇ ਉਹਦੇ ਨਾਲ, ਜਾਂ ਕਿਹੜੀ ਅੱਗ ਲਾਉਣੀ ਉਹਨਾਂ ਨੂੰ ਸਮਝ ਜੀ ਜਿਹੜੀ ਉਹ ਨਹੀਂ ਆਉਂਦੀ। ਮੁੜ ਕੇ ਜਦੋਂ ਅਸੀਂ ਕਵਰ ਕਰਦੇ ਆ ਤੇ ਫੇਰ ਸਾਨੂੰ ਕਾਲਾਂ ਕਰਦੇ ਆ ਕੋਈ ਕਿਸੇ ਦੇ ਰਿਸ਼ਤੇਦਾਰ, ਵੀ ਜੀ ਇਹ ਤੁਸੀਂ ਖਬਰ ਕਾਹਤੇ ਕੀਤੀ ਆ, ਇਹਨੂੰ ਰਿਮੂਵ ਕਰ ਦਿਓ। ਪੰਜਾਬੀ ਰੇਡੀਓ USA ਆਪਾਂ ਕਦੇ ਵੀ ਆਪਣੇ ਕੋਲੋਂ ਖਬਰ ਨਹੀਂ ਬਣਾਉਂਦੇ। ਮੋਸਟਲੀ ਜਿਹੜੀ ਮੀਡੀਆ ਦੇ ਵਿੱਚ ਖਬਰ ਆਈ ਹੁੰਦੀ ਆ ਉਹਨੂੰ ਹੀ ਅਸੀਂ ਸ਼ੇਅਰ ਕਰਦੇ ਹੈਗੇ ਆ ਤੁਹਾਡੇ ਨਾਲ। ਸੋ ਇਹ ਸਾਡਾ ਫਰਜ਼ ਵੀ ਬਣਦਾ ਹੈਗਾ ਆ। ਸੋ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਕਹੋ ਵੀ ਇਦਾਂ ਦਾ ਕੰਮ ਨਾ ਕਰੋ। ਸਾਨੂੰ ਪ੍ਰੋਬਲਮ ਇਸ ਕਰਕੇ ਕਿ ਸਾਡੀ ਪੂਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਹੈਗੀ ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਵੀ PG&E ਵਾਲੇ ਹੁਣ ਆਪਣੀਆਂ ਜਿਹੜੀਆਂ ਐਮਰਜੈਂਸੀ ਚੀਜ਼ਾਂ ਨੇ ਉਹਨਾਂ ਨੂੰ ਬੈਰੀ ਕਰਨਾ ਸ਼ੁਰੂ ਕਰ ਰਹੇ ਆ, ਜ਼ਮੀਨ ਦੇ ਵਿੱਚ ਦੱਬਣਾ ਸ਼ੁਰੂ ਕਰ ਰਹੇ ਆ। ਪਿਛਲੇ ਕਈ ਸਾਲਾਂ ਦੇ ਵਿੱਚ PG&E ਦੇ ਕਰਕੇ, ਉਹਨਾਂ ਦੀਆਂ ਮਾੜੇ ਉਪਕਰਨਾਂ ਦੇ ਕਰਕੇ ਅੱਗਾਂ ਲੱਗੀਆਂ, ਬਹੁਤ ਸਾਰੀਆਂ ਜਾਨਾਂ ਗਈਆਂ ਤੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦਾ ਜਿਹੜਾ ਉਸ ਦੇ ਨਾਲ ਨੁਕਸਾਨ ਵੀ ਹੋਇਆ। ਹੁਣ ਕਹਿੰਦੇ ਆ ਵੀ ਜਿਹੜੇ ਐਮਰਜੈਂਸੀ ਸ਼ਟ ਆਫ ਸਿਸਟਮਸ ਆ ਉਹਨਾਂ ਨੂੰ ਅੰਡਰਗਰਾਊਂਡ ਇਹ ਕਰਨਾ ਚਾਹੁੰਦੇ ਆ, ਤੇ ਕਹਿੰਦੇ ਵੀ ਅਸੀਂ ਰੇਟ ਹਾਈਕ ਕਰਕੇ ਇਸ ਦੇ ਪੈਸੇ ਜਿਹੜੇ ਉਹ ਵਸੂਲਣਾ ਚਾਹੁੰਦੇ ਆ। ਹੁਣ ਪਹਿਲੋਂ ਨੁਕਸਾਨ ਵੀ ਇਹ ਕਰਨ ਇਹਨਾਂ ਦੇ ਇਨਫਰਾਸਟ੍ਰਕਚਰ ਦੇ ਕਰਕੇ, ਲੋਕੀ ਹੁਣ ਕਹਿੰਦੇ ਆ ਵੀ ਉਹਨੂੰ ਠੀਕ ਕਰਨ ਦੇ ਲਈ ਲੋਕਾਂ ਨੂੰ ਹੀ ਜਿਹੜਾ ਉਹ ਪੇ ਕਰਨਾ ਪੈ ਸਕਦਾ ਆ। ਸੋ ਇਹ ਉਹਨਾਂ ਨੇ ਹੁਣ ਪ੍ਰਪੋਜ਼ਲ ਰੱਖਿਆ ਹੈਗਾ ਆ, ਰੇਟ ਹਾਈਕਸ ਜਿਹੜਾ ਉਹ ਕਰਕੇ ਇਹਨਾਂ ਨੂੰ ਕਰਨ ਦੇ ਲਈ। ਹਰਜੋਤ ਸਿੰਘ ਜੀ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਇਦਾਂ ਜਿਹੜਾ ਉਹ ਲੋਕ ਝੱਲਣਗੇ। ਆਈ ਥਿੰਕ ਟੂ ਬਿਗ PG&E ਜਿਹੜੀ ਇਸ ਟਾਈਮ ਵੱਡੀ ਹੋ ਚੁੱਕੀ ਆ। ਇੰਨੇ ਜਿਹੜੇ ਆ ਮਾੜੇ ਇਸ ਦੇ ਕਾਰਜਕਾਰੀ ਦੇ ਬਾਵਜੂਦ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਉਦਾਂ ਦੀ ਉਦਾਂ ਹੀ ਜਿਹੜੀ ਉਹ ਚੱਲੀ ਜਾ ਰਹੀ ਆ। ਗੱਲਾਂ ਆਪਾਂ ਅਕਸਰ ਸੁਣਦੇ ਆ ਵੀ ਇਸ ਨੂੰ ਤੋੜ ਕੇ ਛੋਟੇ ਛੋਟੇ ਹਿੱਸਿਆਂ 'ਚ